अस्सलाम वालेकुम जी एंड प्यार भरी सत श्री अकाल आदाब जी। ਅਸੀਂ ਦੁਬਾਰਾ ਵਾਪਸ ਆ ਗਏ ਹਾਂ ਤੇ ਅਸੀਂ ਪਹੁੰਚੇ ਕਿੱਥੇ ਹੋਏ ਹਾਂ ਸੀ ਜੀ ਇਸ ਵੇਲੇ ਪੰਜਾ ਸਾਹਿਬ ਵਿਖੇ ਜਿਹੜਾ ਪਹੁੰਚੇ ਹੋਏ ਹਾਂ। ਸਾਡੇ ਕੋਲ ਸਾਧ ਸੰਗਤ ਪਹੁੰਚੀ ਹੋਈ ਹੈ। ਇੰਡੀਆ ਤੋਂ ਜੱਥਾ ਆ ਚੁੱਕਿਆ ਹੈ ਔਰ ਰਾਤ ਲੇਟ ਪਹੁੰਚੇ ਇਸ ਵਾਸਤੇ ਫਿਰ ਅਸੀਂ ਨਹੀਂ ਆ ਸਕੇ ਸੀ ਇੱਥੇ ਤੇ ਆਪਾਂ ਸਵੇਰੇ ਜਲਦੀ ਤੜਕੇ ਹੀ ਇਸਲਾਮਾਬਾਦ ਤੋਂ ਨਿਕਲ ਕੇ ਤੇ ਸੰਗਤ ਦੇ ਦਰਸ਼ਨ ਜਿਹੜੇ ਨੇ ਕਰਨ ਵਾਸਤੇ ਅਸੀਂ ਇੱਥੇ ਪਹੁੰਚੇ। ਔਰ ਅੱਗੇ ਸਾਡੇ ਨਾਲ ਕਿਹੜੀਆਂ ਸੰਗਤਾਂ ਕਿੱਥੋਂ ਕਿੱਥੋਂ ਆਈਆਂ ਹੋਈਆਂ ਨੇ ਆਓ ਤੁਹਾਨੂੰ ਅਸੀਂ ਸ਼ਾਰਟਲੀ ਜਿਹੜਾ ਇੰਟਰੋ ਕਰਾਉਣੇ ਚੱਲਨੇ ਆ ਕਿ ਸਾਡੇ ਭੈਣ ਭਰਾ ਕਿੱਥੋਂ ਕਿੱਥੋਂ ਆਏ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਕਿੱਥੋਂ? ਸ੍ਰੀ ਮੁਕਤਸਰ ਸਾਹਿਬ ਤੋਂ ਜੀ। ਕੀ ਨਾਮ ਆਪਣਾ? ਸਰਦਾਰ ਗੁਰਮੀਤ ਸਿੰਘ ਜੀ। ਜੀ ਪਹਿਲੀ ਵਾਰ ਆਏ? ਪਹਿਲੀ ਵਾਰ ਜੀ। ਚਲੋ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ, ਬਹੁਤ ਵਧੀਆ ਲੱਗਾ ਜੀ। ਠੀਕ ਹੈ ਜੀ। ਹਾਂਜੀ ਜੀ ਵੀਰ ਜੀ। ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਸ਼ੁਭ ਨਾਮ ਆਪਣਾ? ਗੋਪਾਲ ਸਿੰਘ। ਤੇ ਕਿੱਥੋਂ ਤਸ਼ਰੀਫ ਲਿਆਏ ਹੋ? ਅਸੀਂ ਜ਼ਿਲ੍ਹਾ ਫਿਰੋਜ਼ਪੁਰ ਤੋਂ ਜੀ। ਅੱਛਾ ਜੀ, ਫਿਰੋਜ਼ਪੁਰ ਦੀ ਧਰਤੀ ਤੋਂ। ਹਾਂਜੀ ਬੜਾ ਦਿਲ ਲੋਚਦਾ ਸੀ ਜੀ, ਬੜਾ ਦਿਲ ਲੋਚਦਾ ਸੀ। ਤੇ ਪਹਿਲੀ ਵਾਰ ਆਏ? ਹਾਂ ਪਹਿਲੀ ਵਾਰ ਆਏ ਜੀ ਤੇ ਵਧੀਆ ਲੱਗ ਰਿਹਾ ਹਾਲਾਤ ਤੁਹਾਡੀ ਜਰਨੀ ਜਿਹੜੀ ਹੈ ਸਟਾਰਟ ਹੋਈ ਹੈ ਤੇ ਤੁਹਾਨੂੰ ਬਹੁਤ ਵਧੀਆ ਲੱਗਿਆ? ਬਹੁਤ ਹੀ ਵਧੀਆ ਲੱਗ ਰਿਹਾ ਜੀ, ਬਹੁਤ ਹੀ ਵਧੀਆ ਜੀ। ਬਹੁਤ ਸੇਵਾ ਕੀਤੀ ਸਾਡੀ, ਬਹੁਤ ਪ੍ਰਬੰਧ ਨੇ, ਬਹੁਤ ਵਧੀਆ ਜੀ ਇੱਥੋਂ ਦਾ। ਚਲੋ ਜੀ। ਹਾਂਜੀ ਬਹੁਤ ਜਿਉਂਦੇ ਵਸਦੇ ਰਹੋ ਜੀ। ਹਾਂਜੀ ਸਾਰੇ ਜਿਉਂਦੇ ਵਸਦੇ ਰਹਿਣ ਜੀ। ਹਾਂਜੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਨੂੰ ਫਤਿਹ ਬੁਲਾਉਂਦੀ ਆ। ਅਸੀਂ ਬੰਬੇ ਤੋਂ ਆਏ ਆ ਤੇ ਅੱਛਾ ਜੀ, ਬੰਬੇ ਦੀ ਸੰਗਤ ਤੋਂ ਤੁਸੀਂ? ਇਹ ਮੇਰੇ ਸਰਦਾਰ ਜੀ ਖੜੇ ਹੋ। ਅਸੀਂ ਬੰਬੇ ਤੋਂ ਆਏ, ਬਹੁਤ ਤੜਫਦੇ ਸੀਗੇ ਆਉਣ ਨੂੰ। ਮਹਾਰਾਜ ਨੇ ਮੌਕਾ ਦਿੱਤਾ, ਸਾਨੂੰ ਪਤਾ ਨਹੀਂ ਸੀਗਾ ਵੀ ਅਸੀਂ ਜਾਊਂਗੇ, ਫਿਰ ਵੀ ਮਹਾਰਾਜ ਸਾਨੂੰ ਬੁਲਾ ਲਿੱਤਾ। ਪਹਿਲੀ ਵਾਰ ਤੁਸੀਂ ਆਏ? ਹਾਂਜੀ ਪਹਿਲੀ ਵਾਰੀ ਆਏ ਆ। ਅਸੀਂ ਤੜਫਦੇ ਸੀਗੇ ਆਉਣ ਨੂੰ, ਲੇਕਿਨ ਸਾਨੂੰ ਮੌਕਾ ਨਹੀਂ ਮਿਲਿਆ। ਹੁਣ ਤਾਂ ਆਪਣੇ ਆਪ ਹੀ ਮੌਕਾ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਨੇ ਦੇ ਦਿੱਤਾ। ਅਸੀਂ ਗੁਰੂ ਨਾਨਕ ਦੇਵ ਜੀ ਦਾ ਬਹੁਤ ਧੰਨਵਾਦ ਆ। ਮਹਾਰਾਜ ਜਿੱਦਾਂ ਸਾਡੇ ਤੇ ਕਿਰਪਾ ਕੀਤੀ ਨਾ, ਸਾਰਿਆਂ ਤੇ ਕਿਰਪਾ ਕਰੇ ਵਾਹਿਗੁਰੂ। ਦੇਖੋ ਜੀ ਤੁਸੀਂ, ਮੈਂ ਹਮੇਸ਼ਾ ਆਪਣੀ ਵੀਡੀਓ 'ਚ ਕਹਿਣਾ ਹੁੰਦਾ ਕਿ ਇੱਕ ਵਾਰੀ ਮਨ ਬਣਾ ਲਵੋ, ਠੀਕ ਹੈ, ਤੇ ਆਵਾਜ਼ ਆਪੇ ਪੈ ਜਾਂਦੀ ਹੈ। ਫਿਰ ਜਦੋਂ ਮਨਜ਼ੂਰੀ ਹੋ ਜਾਂਦੀ ਹੈ ਨਾ ਤਾਂ ਬਾਬੇ ਨਾਨਕ ਨੇ ਆਪੇ ਬੁਲਾ ਲੈਣਾ। ਲੇਕਿਨ ਮਨ ਤੇ ਜ਼ਰੂਰ ਤੁਸੀਂ ਇੱਕ ਵਾਰੀ ਮਨ ਤੱਕ ਆਪਣਾ ਬਣਾਓ ਕਿ ਵੀ ਮੈਂ ਆਉਣਾ ਹੈ। ਜੀ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੰਬੇ ਤੋਂ, ਬੰਬੇ ਟੈਕਸੀ ਐਸੋਸੀਏਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਆਇਆ ਜੀ। ਇੱਥੇ ਅਸੀਂ ਕਾਫੀ ਚਿਰਾਂ ਤੋਂ ਮਹਾਰਾਜ ਅੱਗੇ ਅਰਦਾਸਾਂ ਕਰਦੇ ਸੀ ਕਿ ਹੇ ਵਾਹਿਗੁਰੂ, ਜਿਹੜੀ ਧਰਤੀ ਤੇ ਸਾਨੂੰ ਛੋੜਿਆ ਗਿਆ ਹੈ, ਉਸ ਧਰਤੀ ਦੇ ਨਾਲ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼। ਤਾਂ ਮੈਂ ਵਰਲਡ ਦੇ ਹਰ ਇੱਕ ਸਿੱਖ ਨੂੰ ਇਹ YouTube ਦੇ ਥਰੂ ਤੋਂ ਕਹਿਣਾ ਚਾਹਾਂਗਾ ਕਿ ਜਿੰਨਾ ਸਵਾਗਤ ਪਾਕਿਸਤਾਨ ਦੀ ਗੌਰਮੈਂਟ ਨੇ ਸਾਡਾ ਇਸ ਧਰਤੀ 'ਤੇ ਕੀਤਾ, ਸਾਨੂੰ ਇੱਕ VIP ਦੇ ਵਾਫਕ ਲਿਆ ਕੇ ਪੂਰੀ ਸਿਕਿਉਰਿਟੀ ਦੇ ਕੇ ਹਰ ਇੱਕ ਤਰ੍ਹਾਂ ਦੀ ਨਾਲ ਸਾਡੀ ਮਦਦ ਕਰਕੇ ਸਾਨੂੰ ਦਰਸ਼ਨ ਕਰਾ ਰਹੇ ਆ। ਅਸੀਂ ਪਾਕਿਸਤਾਨ ਗੌਰਮੈਂਟ ਦਾ ਲੱਖ ਲੱਖ ਸ਼ੁਕਰਾਨਾ ਕਰਦੇ। ਇਹ ਪਿਆਰ ਇਸੇ ਤਰ੍ਹਾਂ ਬਣਿਆ ਰਵੇ। ਪੀਸ ਜਿਹੜਾ ਇਹ ਕਹਿ ਲਵੋ ਨਾ ਕਿ ਇਹ ਇੰਟਰਫੇਥ ਹਾਰਮਨੀ ਹੈ, ਪਿਆਰ ਹੈ। ਕਿ ਜਿਸ ਤਰ੍ਹਾਂ ਹੁਣ ਅਜਮੇਰ ਸ਼ਰੀਫ ਜਾਂਦੇ ਆ ਸਾਡੇ ਬੰਦੇ, ਜਿਸ ਤਰ੍ਹਾਂ ਕਹਿ ਲਵੋ ਤੁਸੀਂ ਕਿ ਸਰਹੰਦ ਦੇ ਵਿੱਚ ਜਾਂਦੇ ਨੇ, ਰੋਜ਼ਾ ਸਾਹਿਬ 'ਤੇ ਜਾਂਦੇ ਨੇ। ਫਿਰ ਉਸ ਤੋਂ ਬਾਅਦ ਸਾਡੀ ਬਹੁਤ ਜ਼ਿਆਦਾ ਸਾਰੀ ਸੰਗਤ ਜਿਹੜੀ ਹੈ ਪਾਕਿਸਤਾਨ ਤੋਂ ਉਹ ਬਰੇਲੀ ਸ਼ਰੀਫ ਜਾਂਦੀ ਹੈ। ਅਤੇ ਇਸ ਤਰ੍ਹਾਂ ਇਹ ਬਣਿਆ ਰਵੇ ਸਾਰਾ, ਅਤੇ ਇੱਕ ਦੂਜੇ ਵਾਲੇ ਪਾਸੇ ਲੋਕ ਆਉਂਦੇ ਰਹਿਣ ਔਰ ਦਰਸ਼ਨ ਕਰਦੇ ਰਹਿਣ। ਜੀ ਭੈਣ ਜੀ ਆਓ ਜੀ। ਅਸੀਂ ਜੀ ਜਲੰਧਰ ਸ਼ਹਿਰ ਚੋਂ ਆਏ ਆ ਤੇ ਸੁਲਤਾਨਪੁਰ ਲੋਧੀ ਦੇ ਲਾਗੋਂ। ਸੁਲਤਾਨਪੁਰ ਲੋਧੀ ਜਲੰਧਰ ਸਾਡਾ ਜ਼ਿਲ੍ਹਾ ਹੈ। ਉੱਥੋਂ ਆਏ ਅਸੀਂ। ਅੱਗੇ ਵੀ ਅਪਲਾਈ ਕੀਤਾ ਸੀ, ਸਾਡਾ ਲੱਗਾ ਨਹੀਂ ਸੀਗਾ, ਪਰ ਬਹੁਤ ਖੁਸ਼ੀ ਆ। ਅਸੀਂ ਦੂਰੀ ਯਾਰ ਬਣਾਇਆ, ਇਸੇ ਕਰਕੇ ਪਾਸਪੋਰਟ ਵੀ ਸਾਡਾ ਉੱਥੇ ਲੱਗ ਜਾਵੇ। ਚਲੋ ਇਹ ਤਾਂ ਬੜੀ ਬਹੁਤ ਵੱਡੀ ਗੱਲ ਹੈ ਕਿ ਬਸ ਸਾਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਆ। ਗੁਰਦੁਆਰਾ ਵੇਖ ਕੇ ਜੀ ਆ ਜਨਤਾ, ਜਿਸ ਤਰ੍ਹਾਂ ਸਭ ਭੈਣ ਭਰਾ ਸੰਗਤ ਵੇਖ ਕੇ ਬਹੁਤ ਖੁਸ਼ੀ ਹੋਈ। ਤੇ ਹੋਰ ਕਿਤੇ ਵੀ ਸਾਨੂੰ ਖਰੇ ਮੁੜ ਕੇ ਮੌਕਾ ਕਦੋਂ ਮਿਲੂ, ਫੇਰ ਆਵਾਂਗੇ। ਬਿਲਕੁਲ ਜੀ। ਤੇ ਹਰ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਦੱਸਿਆ ਕਿ ਵੀ ਸਾਡਾ ਜਿਸ ਤਰ੍ਹਾਂ ਸਾਡਾ ਮਨ ਕਰਦਾ ਜਾਂ ਸਾਡਾ ਮਨ ਲੋਚਦਾ ਮੱਕਾ ਮਦੀਨਾ ਦੇਖਣ ਨੂੰ, ਇਸੇ ਤਰ੍ਹਾਂ ਹੀ ਹਰ ਗੁਰਸਿੱਖ ਦਾ ਦਿਲ ਕਰਦਾ ਜੀ। ਜਦੋਂ ਮੈਂ ਕਹਿਣਾ ਵੀ ਮੈਂ ਜਾਣਾ ਉੱਥੇ, ਜਦੋਂ ਕਹਿਣਾ ਤੂੰ ਉੱਥੇ ਪਾਕਿਸਤਾਨ ਹੀ ਕਰਦੀ ਨਹੀਂ, ਮੈਂ ਕਹਿਣਾ ਨਹੀਂ, ਮੈਨੂੰ ਪਾਕਿਸਤਾਨ ਦੇ ਦਰਸ਼ਨ ਹੋਣ, ਹੋਰ ਮੈਨੂੰ ਕੋਈ ਨਹੀਂ ਚਾਹੀਦੇ। ਇਹ ਤਾਂ ਗੱਲ ਹੈਗੀ। ਬਹੁਤ ਖੁਸ਼ੀ ਹੋਈ ਪਾਕਿਸਤਾਨ ਦੇ ਵਿੱਚ ਆ ਕੇ। ਦੇਖੋ ਜੀ, ਸੱਚਾ ਜਿਹੜਾ ਵੀ ਗੁਰਸਿੱਖ ਹੈ ਉਹਦੇ ਮਨ ਦੇ ਵਿੱਚ ਆਪਣੇ ਤਿੰਨ ਗੁਰੂ ਸਾਹਿਬਾਨ ਮਹਾਰਾਜ ਨੇ ਕਿਰਪਾ ਕੀਤੀ ਤੇ ਅਸੀਂ ਵੀ ਇੱਥੇ ਆ ਗਏ। ਚਲੋ ਜੀ, ਬਹੁਤ ਵਧੀਆ। ਸੰਗਤ ਦੇ ਦਰਸ਼ਨ ਹੋਏ, ਸਾਨੂੰ ਬਹੁਤ ਖੁਸ਼ੀ ਹੋਈ। ਤੁਹਾਡੇ ਦਰਸ਼ਨ ਹੋਏ, ਸਾਨੂੰ ਬਹੁਤ ਖੁਸ਼ੀ ਹੋਈ। ਤੁਹਾਡਾ ਮੁਲਕ ਬਹੁਤ ਵਧੀਆ ਹੈ। ਚਲੋ ਬਹੁਤ ਬਹੁਤ ਜੀ। ਕਿੱਥੇ ਨੇ ਆਪਣਾ ਪ੍ਰਧਾਨ ਜੀ? ਜੀ ਸਾਡੇ ਕੋਲ ਪ੍ਰਧਾਨ ਜੀ। ਅੱਛਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕੀ ਫਤਿਹ। ਅਸੀਂ ਜੀ
ਅੰਮ੍ਰਿਤਸਰ ਦੇ ਲਾਗੋਂ ਡਿਸਟ੍ਰਿਕਟ ਸਾਡਾ ਗੁਰਦਾਸਪੁਰ ਫਤਿਹਗੜ੍ਹ ਚੂੜੀਆਂ ਔਰ ਫਤਿਹਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ 15 ਕਿਲੋਮੀਟਰ ਹੈ ਜੀ। ਅਸੀਂ ਪਹਿਲਾਂ ਅਸੀਂ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕੀਤੇ ਔਰ ਜਿਵੇਂ ਕਿ ਅਰਦਾਸ ਦੇ ਵਿੱਚ ਸਵੇਰੇ ਵੀ ਔਰ ਸ਼ਾਮ ਨੂੰ ਵੀ ਜੀ ਇਹ ਵਿਛੜੇ ਗੁਰਧਾਮਾਂ ਦੀ ਅਰਦਾਸ ਚਾਹੁੰਦਾ ਵੀ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਉਹਨਾਂ ਦੇ ਦਰਸ਼ਨ ਦਿਦਾਰੇ ਮਹਾਰਾਜ ਜਿਹੜੇ ਗੁਰਦੁਆਰੇ ਰਹਿ ਗਏ ਨੇ ਉਹਨਾਂ ਦੇ ਕਰਾਈ ਔਰ ਸਾਡਾ ਅਸੀਂ ਖੁਸ਼ਕਿਸਮਤ ਹਾਂ, ਭਾਗਾਂ ਵਾਲੇ ਹਾਂ ਵੀ ਸਾਨੂੰ ਆਪਣੇ ਇਹਨਾਂ ਗੁਰਧਾਮਾਂ ਨੂੰ ਆਣ ਕੇ ਵੇਖਣ ਦਾ, ਨਮਸਤਕ ਹੋਣ ਦਾ, ਚਰਨਾਂ 'ਚ ਗੁਰੂ ਮਹਾਰਾਜ ਦੇ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਚਰਨਾਂ ਦੇ ਵਿੱਚ ਆਣ ਕੇ ਮੱਥਾ ਟੇਕਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਤੇ ਸਾਨੂੰ ਬਹੁਤ ਖੁਸ਼ੀ ਆ। ਇੱਥੋਂ ਦਾ ਵਾਰਮ ਵੈਲਕਮ ਜਿਸ ਤਰ੍ਹਾਂ ਸਾਡਾ ਕੱਲ੍ਹ ਹੋਇਆ ਤੇ ਬਹੁਤ ਮਨ ਖੁਸ਼ ਹੋਇਆ ਕਿਉਂਕਿ ਸਾਡੀ ਇੱਕ ਜ਼ਬਾਨ ਆ, ਸਾਡਾ ਇੱਕ ਪਹਿਰਾਵਾ ਵਾ, ਕੋਈ ਫਰਕ ਮੈਨੂੰ ਨਜ਼ਰ ਨਹੀਂ ਆਇਆ ਵੀ ਅਸੀਂ ਇੰਡੀਅਨ ਆ ਕਿ ਅਸੀਂ ਪਾਕਿਸਤਾਨੀ ਆ। ਤੋ ਸਾਰੇ ਮੈਂ ਤੇ ਇੱਕ ਬੇਨਤੀ ਕਰੂੰਗਾ ਜ਼ਰੂਰ ਗਵਰਨਮੈਂਟ ਨੂੰ ਕਿ ਇੱਥੇ ਦਾ ਜਿਹੜਾ ਲਾਂਘਾ ਖੋਲ੍ਹਿਆ ਜਾਵੇ, ਤਜਾਰਤ ਵਧੇ ਤੇ ਇਹ ਵਪਾਰ ਜਿਹੜਾ ਵਾ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਉਸ ਤਰ੍ਹਾਂ ਹੀ ਚੱਲੇ। ਲੋਕ ਇਧਰੋਂ ਸਮਾਨ ਜਾਵੇ, ਉਧਰੋਂ ਸਮਾਨ ਆਵੇ। ਇੱਕ ਤੇ ਮਹਿੰਗਾਈ ਦੇ ਵਿੱਚ ਘਟੇਗੀ, ਨੰਬਰ 2 ਕਈਆਂ ਸਾਡਿਆਂ ਵੀਰਾਂ ਨੂੰ ਜਿਹੜਾ ਰੁਜ਼ਗਾਰ ਮਿਲੇਗਾ। ਤੇ ਮੇਰੀ ਇਹੋ ਬੇਨਤੀ ਆ ਵੀ ਇਹ ਦੋਵੇਂ ਮੁਲਕ ਜਿਹੜੇ ਆ ਇੱਕ ਦੂਜੇ ਨਾਲ ਹੱਸ ਕੇ ਖੇਡ ਕੇ ਆਪਣਾ ਟਾਈਮ ਪਾਸ ਕਰਨ, ਲੜਾਈਆਂ ਝਗੜਿਆਂ 'ਚ ਕੁਛ ਨਹੀਂ ਆ। ਬਹੁਤ ਵਧੀਆ ਗੱਲ ਹੈ ਜੀ। ਇੱਕ ਭੈਣ ਜੀ ਦਾ ਮੈਨੂੰ ਇੰਟਰਵਿਊ ਅੱਜ ਵੀ ਯਾਦ ਆ ਰਿਹਾ, ਮੈਂ ਚੜ੍ਹਦੇ ਪੰਜਾਬ ਤੋਂ ਦੇਖਿਆ ਸੀ। ਉਹ ਕਹਿ ਰਹੇ ਸਨ ਕਿ ਸਾਡਾ ਜਿਹੜੀ ਟ੍ਰੇਡ ਹੈ, ਠੀਕ ਹੈ ਜੀ, ਕਰੰਟ ਗਵਰਨਮੈਂਟ PMLN ਨੇ ਪਹਿਲੇ ਵੀ ਬਹੁਤ ਟ੍ਰੇਡ ਜਿਹੜੀ ਹੈ ਚੜ੍ਹਦੇ ਪੰਜਾਬ ਨਾਲ ਰੱਖੀ, ਤਾਂ ਹੁਣ ਇਸ ਵੇਲੇ ਸਾਡੇ ਜਿਹੜੇ CM ਨੇ ਬੀਬੀ ਮਰੀਮ ਨਵਾਜ਼ ਸਾਹਿਬਾ, ਉਹਨਾਂ ਨੇ ਤਾਂ ਸਿਰ ਦੇ ਉੱਤੇ ਚੁੰਨੀ ਵੀ ਜਿਹੜੀ ਹੈ ਚੜ੍ਹਦੇ ਪੰਜਾਬ ਤੋਂ ਆਪਣੇ ਪਿੰਡ ਦੀ ਯਾਨੀ ਕਿ ਲਈ ਹੈ ਜਾਤੀ ਉਮਰਾ ਤੋਂ ਪੂਰਾ ਇੱਕ ਮਹਿਮਾਨ ਬੁਲਾਏ ਹੋਏ ਸਨ। ਉਹਨਾਂ ਨੇ ਆਪਣੇ ਪਿੰਡ ਦੀ ਧੀ ਜਿਹੜੀ ਸੀ, ਪੋਤਰੀ ਸੀ, ਉਹਦਾ ਸਿਰ ਵੀ ਢੱਕਿਆ ਸੀ ਔਰ ਉਹਨਾਂ ਨੇ ਬੜਾ ਵਾਰਮ ਵੈਲਕਮ ਕੀਤਾ ਜਦੋਂ ਪੰਜਾਬੀ ਕਲਚਰ ਡੇ ਸੀ। ਤਾਂ ਥੋੜੀ ਦੇਰ ਬਾਅਦ ਹਾਜ਼ਰ ਹੁੰਨੇ ਆ ਜੀ ਅਸੀਂ ਹੋਰ ਸੰਗਤ ਨਾਲ ਗੱਲ।